Without going into details of that historical day on April 13, 1699, which the historians have already described in numerous books, the focus of article is to delve deep into the mind of Guru Sahib and grasp what the Guru Sahib was trying to convey to the gathering. Creation of Khalsa was primarily militaristic in nature, wearing of a dagger for personal protection, training in hand-to-hand combat, horse riding, use of various weapons available at the prevailing time were integral part of those who stepped forward to offer their head and partake Amrit. Guru Sahib even conveyed to the Sikh Sangat that horses and weapons as offerings were preferred over other worldly things. Cunning Hindu Brahmins are smart, intelligent and diplomats. They want Sikhs to believe that Nihangs are the Guru's army and they will defend the innocent and oppressed Sikhs. Sikhs of today have completely forgotten what the Guru envisioned for them, Khalsa Raj. Viewers, welcome back on our program. So viewers, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਵਿਸ਼ੇ ਦੇ ਉੱਪਰ। ਆਪਾਂ ਕੱਲ ਵੀ ਗੱਲਬਾਤ ਕੀਤੀ ਸੀ, ਇਸ ਵਿਸ਼ੇ ਨੂੰ ਆਪਾਂ ਅੱਗੇ ਤੋਰਦੇ ਹਾਂ। ਸੋ ਇਸ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਬਾਹਰਲੇ ਮੁਲਕਾਂ ਵਿੱਚ 5 ਕਕਾਰਾਂ ਵਿੱਚੋਂ ਇੱਕ ਪ੍ਰਮੁੱਖ ਕਕਾਰ ਕਿਰਪਾਨ ਨੂੰ ਲੈ ਕੇ ਇੱਕ ਬਹਿਸ ਜਿਹੜੀ ਹੈ ਛਿੜਦੀ ਹੈ ਕਿ ਕੀ ਕਿਰਪਾਨ ਮਹਿਜ਼ ਇੱਕ ਧਾਰਮਿਕ ਚਿੰਨ੍ਹ ਹੈ ਜਾਂ ਫਿਰ ਸਵੈ ਰੱਖਿਆ ਲਈ ਇੱਕ ਹਥਿਆਰ। ਸੋ ਸਾਡੇ ਇੱਕ ਜਿਹੜੇ ਵਿਊਅਰ ਨੇ ਜਿਹੜੇ ਕਿ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਨੇ, ਉਹਨਾਂ ਦਾ ਨਾਂ ਹੈਗਾ ਸਰਦਾਰ ਪਰਮਜੀਤ ਸਿੰਘ ਰੰਧਾਵਾ ਜੀ। ਉਹਨਾਂ ਨੇ ਇਸ ਇਸ਼ੂ ਦੇ ਉੱਪਰ ਜਿਹੜਾ ਆਪਣਾ ਨੁਕਤਾ ਨਜ਼ਰ ਪੇਸ਼ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦੀ ਗੱਲਬਾਤ ਨੂੰ ਸਮਝਣ ਦੇ ਲਈ ਇਹ ਸਾਡੇ ਵਿਊਅਰ ਜਿਹੜੇ ਦਿਲਚਸਪੀ ਰੱਖਦੇ ਨੇ ਇਸ ਟੌਪਿਕ 'ਚ, ਉਹਨਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਕੱਲ੍ਹ ਵਾਲਾ ਸੈਗਮੈਂਟ ਇਸ ਦੇ ਉੱਤੇ ਜ਼ਰੂਰ ਦੇਖਣ, ਕਿਉਂਕਿ ਕੱਲ੍ਹ ਅਸੀਂ ਜਿਹੜੇ 5 ਆਰਟੀਕਲਸ ਆਫ ਫੇਥ ਜਿਨ੍ਹਾਂ ਨੂੰ ਕਕਾਰ ਕਿਹਾ ਜਾਂਦਾ ਹੈ, ਉਹਨਾਂ ਦੀ ਅਹਿਮੀਅਤ ਕੀ ਹੈ ਔਰ ਉਸ ਦੇ ਵਿੱਚ ਕਿਰਪਾਨ ਔਜ਼ਾਰ ਹੈ ਜਿਸ ਨੂੰ ਆਮ ਸੌੜ ਕਿਹਾ ਜਾਂਦਾ ਹੈ, ਅਸੀਂ ਕਿਰਪਾਨ ਕੱਕੇ ਦੇ ਨਾਲ ਮਜ਼ਹਬੀ ਲਫ਼ਜ਼ ਹੈ ਕਿ ਉਸ ਦੀ ਕੀ ਅਹਿਮੀਅਤ ਹੈ। ਔਰ ਇਹ ਜਿਹੜਾ ਡਿਬੇਟ ਜਾਂ ਨੁਕਤਾ ਨਜ਼ਰ ਜਿਹਨੂੰ ਤੁਸੀਂ ਕਿਹਾ ਸਾਡੇ ਵਿਊਅਰ ਪਰਮਜੀਤ ਸਿੰਘ ਰੰਧਾਵਾ ਜੀ ਦੀ ਲਿਖਤ ਸਾਨੂੰ ਵਸੂਲ ਹੋਈ ਹੈ ਔਰ ਉਹਦੇ 'ਚ ਉਹਨਾਂ ਨੇ ਇੱਕ ਨੁਕਤੇ ਤੋਂ ਕਿ ਅੱਜ ਬਹੁਤ ਸਾਰੇ ਸਿੱਖਾਂ ਦੇ ਲਈ ਕਿਰਪਾਨ ਮਹਿਜ਼ ਇੱਕ ਸਿੰਬਲ ਬਣ ਕੇ ਰਹਿ ਗਈ ਹੈ ਔਰ ਜਿਹੜਾ ਅਸਲ ਉਹਨਾਂ ਦੇ ਮੁਤਾਬਕ ਜਿਹੜਾ ਮਕਸਦ ਸੀ ਜਦੋਂ ਗੁਰੂ ਸਾਹਿਬ ਨੇ 5 ਕਕਾਰੀ ਖਾਲਸਾ ਸਾਜਿਆ, ਇਹ ਜਿਹੜੇ ਨੇ ਸੇਂਟ ਸੋਲਜਰ, ਲੇਕਿਨ ਸੋਲਜਰ ਜਿਹੜੇ ਫੁੱਲੀ ਟ੍ਰੇਨਡ ਸਿਰਫ ਇਹੀ ਨਹੀਂ ਕਿ ਆਪਣੀ ਰੱਖਿਆ ਦੇ ਲਈ ਲੇਕਿਨ ਹਰ ਪੱਖ ਤੋਂ, ਤਾਂ ਕਿ ਉਹ ਕਿਸੇ ਹੱਦ ਤੱਕ ਮੈਂਟਲੀ ਜਿਹੜਾ ਸੋਲਜਰ ਹੁੰਦਾ ਤਾਂ ਉਹਦਾ ਕੰਮ ਹੀ ਜਿਹੜਾ ਹੈ ਉਹ ਟੂ ਦਾ ਐਂਡ, ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਲੜਨ ਦਾ ਹੁੰਦਾ। ਪਰ ਉਹਦੇ ਨਾਲ ਨਾਲ ਉਹਦੀ ਪ੍ਰੋਪਰ ਟ੍ਰੇਨਿੰਗ, ਘੋੜਸਵਾਰੀ, ਹਥਿਆਰ, ਉਹਨਾਂ ਦੀ ਵਰਤੋਂ। ਔਰ ਜਿਵੇਂ ਕੱਲ੍ਹ ਵੀ ਮੈਂ ਗੱਲ ਕੀਤੀ ਸੀ ਕਿ 10ਵੇਂ ਪਾਤਸ਼ਾਹ ਦਾ ਇਹ ਹੁਕਮ ਕਿ ਹਥਿਆਰ ਸਿੱਖ ਜਿੰਨੇ ਚੁੱਕ ਸਕਦਾ ਚੁੱਕੇ ਔਰ ਮਿਨੀਮਮ 5 ਹਥਿਆਰਾਂ ਦੇ ਨਾਲ ਸੀ ਕਿ ਵੀ ਇਹ 5 ਹਥਿਆਰ ਬੰਨ ਕੇ ਦਰਸ਼ਨਾਂ ਲਈ ਹੋਣਾ। ਔਰ ਜ਼ਾਹਰ ਹੈ ਕਿ ਜਦੋਂ ਗਿਫਟਸ ਦੀ ਗੱਲ ਹੁੰਦੀ ਹੈ ਕਿ ਭਾਈ ਤੁਸੀਂ ਕੈਸ਼ ਆਫਰਿੰਗ ਨਹੀਂ ਚਾਹੀਦੀ, ਵਧੀਆ ਘੋੜਾ ਲਿਆਓ, ਵਧੀਆ ਸ਼ਸਤਰ ਲਿਆਓ। ਔਰ ਇਹੀ ਕਾਰਨ ਹੈ ਕਿ ਉਹ ਕਾਬਲ, ਕੰਧਾਰ ਤੱਕ ਦੀਆਂ ਜਿਹੜੀਆਂ ਸਿੱਖ ਸੰਗਤਾਂ ਸੀ ਉਸ ਵੇਲੇ, ਕਿਉਂਕਿ ਉੱਥੇ ਬੈਸਟ ਬਰੀਡ ਵਾਲੇ ਘੋੜੇ ਸੀ, ਉਹ ਜਦੋਂ ਆਉਂਦੀਆਂ ਸੀ ਤਾਂ ਉਹਨਾਂ ਦੇ ਲਈ ਇਹ ਸੀ ਕਿ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਨੇ ਜਦੋਂ ਤੁਸੀਂ ਵਧੀਆ ਨਸਲ ਦੇ ਘੋੜੇ। ਔਰ ਜ਼ਾਹਰ ਹੈ ਕਿ ਘੋੜਾ ਉਸ ਪੀਰੀਅਡ ਦੇ ਵਿੱਚ ਤੁਹਾਡਾ ਬੈਸਟ ਸਾਥੀ ਵੀ ਹੈ ਜੰਗ ਦਾ। ਔਰ ਬਹੁਤ ਸਾਰੀਆਂ ਜੰਗਾਂ ਤਾਂ ਉਦੋਂ ਉੱਥੇ ਟ੍ਰੈਂਚ ਵਾਰਫੇਅਰ ਤਾਂ ਨਹੀਂ ਸੀ ਜਿਹੜੀ ਵੈਸਟਰਨ ਵਾਰਫੇਅਰ ਹੈ ਕਿ ਮੋਰਚੇ ਪੁੱਟੇ ਨੇ ਉਹਦੇ 'ਚ ਤੁਸੀਂ ਲੰਮੇ ਪੈ ਕੇ ਚਲਾ ਰਹੇ ਹੋ। ਉਹ ਘੋੜਸਵਾਰ ਹੀ ਸੀ, ਹਮਲਾਵਰ ਵੀ ਉਹਨਾਂ ਦੀ ਤਾਕਤ ਉਹੀ ਸੀ। ਔਰ ਜਿਹੜਾ ਅਲਟੀਮੇਟਲੀ ਤੁਹਾਡੀ ਗੁਰਿਲਾ ਜਿਹੜੀ ਲੜਾਈ ਹੈ ਉਹਦੇ 'ਚ ਵੀ ਤੁਸੀਂ ਕਿੰਨੇ ਜ਼ਬਰਦਸਤ ਘੋੜਸਵਾਰ ਹੋ ਔਰ ਤੁਹਾਡੇ ਜਿਹੜਾ ਆਰਟ, ਤੁਹਾਨੂੰ ਕਿੰਨਾ ਵੈਪਨਸ ਤੁਸੀਂ ਇਸਤੇਮਾਲ ਕਰਦੇ ਹੋ। ਸੋ ਉਹਦੇ 'ਚ ਕਿਉਂਕਿ ਮੈਂ ਓਵਰਆਲ ਸਬਜੈਕਟ ਦਾ ਜਸਟ ਦਿੱਤਾ ਸੀ, ਪਰ ਜਿਵੇਂ ਉਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਲਿਖਿਆ, ਕਿਉਂਕਿ ਇਹ ਹਮੇਸ਼ਾ ਅਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਇੱਥੇ ਜਦੋਂ ਤੁਹਾਡੇ ਬੱਚੇ ਬੱਚੀਆਂ ਸਕੂਲਾਂ 'ਚ ਜਾਂ ਅੰਮ੍ਰਿਤਧਾਰੀ ਸਿੰਘ ਵਰਕ ਪਲੇਸ 'ਤੇ ਜਾਂਦੇ ਨੇ, ਉਹਨੂੰ ਲੈ ਕੇ ਜਿਹੜੇ ਕੇਸ ਲੜਦੇ ਨੇ ਜਾ ਕੇ ਉਹਨਾਂ ਦੇ ਵਿੱਚ ਜਿਹੜੀਆਂ NGO, ਸਿੱਖ NGOs ਨੇ, ਅਸੀਂ ਉਹਨਾਂ ਦੇ
ਯਤਨਾਂ ਦੀ ਹਮੇਸ਼ਾ ਸ਼ਲਾਘਾ ਕਰਦੇ ਹਾਂ ਕਿ ਭਾਈ ਉਹਨਾਂ ਨੇ ਘੱਟੋ ਘੱਟ ਉਸ ਨੂੰ, ਔਰ ਉਦੋਂ ਉਹ ਆਰਗੂਮੈਂਟ ਇਹੀ ਪ੍ਰੈਜ਼ੈਂਟ ਕਰਦੇ ਨੇ ਕਿ ਇਹ ਰਿਲੀਜੀਅਸ ਸਿੰਬਲ ਹੈ, ਵੈਪਨ ਨਹੀਂ। ਔਰ ਜਿਵੇਂ ਮੈਂ ਕਿਹਾ ਸੀ ਕਿ ਵੀ ਇੱਕ ਹੁੰਦਾ ਤੁਸੀਂ ਵਕਤੀ ਤੌਰ ਤੇ ਸਰਵਾਈਵਲ ਲਈ ਸਮਝੌਤਾ ਕਰਦੇ ਹੋ, ਪਰ ਇਹ ਸਮਝੌਤਾ ਜੇ ਲੰਬਾ ਵਕਤ ਰਹੇ, ਤੁਹਾਡੀ ਜ਼ਹਿਨੀਅਤ ਦੇ ਵਿੱਚ ਹੀ ਇਹ ਬਣ ਜਾਏ, ਫਿਰ ਉਹ ਸੱਚਮੁੱਚ ਹੀ ਸਿੰਬਲ ਬਣ ਕੇ ਰਹਿ ਜਾਏਗਾ। ਤੇ ਫਿਰ ਤੁਹਾਨੂੰ ਜਿਹੜਾ ਆਪਣੇ ਹੱਕਾਂ ਲਈ ਹਥਿਆਰਬੰਦ ਲੜਾਈ ਜਿਹੜੀ ਕਿ ਇੱਕ ਪਾਰਟ ਹੈ, ਪਾਰਟ ਹੀ ਨਹੀਂ ਜਿਹੜੀ ਅਲਟੀਮੇਟ ਹੈ। ਔਰ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ ਸ਼ਸਤਰਨ ਕੇ ਅਧੀਨ ਹੈ ਰਾਜ। ਔਰ ਇਸੇ ਦੀ ਫਿਰ ਇੰਟਰਪ੍ਰੀਟੇਸ਼ਨ ਜਦੋਂ ਅਸੀਂ ਕੋਟ ਕਰਦੇ ਹਾਂ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਸੋ ਇਹ ਤੁਹਾਡੀ ਮੈਂਟਲ ਪ੍ਰੋਗਰਾਮਿੰਗ ਵੀ ਹੁੰਦੀ ਹੈ। ਤੇ ਜੇ ਤੁਸੀਂ ਮੈਂਟਲ ਪ੍ਰੋਗਰਾਮਿੰਗ ਚ ਉਹਨੂੰ ਸਿਰਫ ਇੱਕ ਸਿੰਬਲ, ਔਰ ਉਹ ਵੀ ਜਿਹੜਾ ਸਿਰਫ ਤੇ ਸਿਰਫ ਆਪਣੇ ਇੱਕ ਫਿਜ਼ੀਕਲ ਬੀਇੰਗ ਤੇ ਨਾਲ ਰੱਖਣ ਤਾਂ ਕਿ ਹੋਰ ਉਹਦਾ ਜਿਹੜਾ ਮੈਸੇਜ ਹੈ ਉਹ ਜੇ ਗਵਾਚ ਜਾਏ ਤੇ ਜ਼ਾਹਰ ਹੈ। ਔਰ ਮੇਰਾ ਖਿਆਲ ਹੈ ਵੀ ਵੀਰ ਪਰਮਜੀਤ ਸਿੰਘ ਰੰਧਾਵਾ ਹੋਰਾਂ ਨੇ ਇਸ ਤੱਥ ਤੋਂ ਹੀ ਜਿਹੜਾ ਹੈ ਉਹ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਕਿ ਹਕੀਕਤਨ ਗੁਰੂ ਸਾਹਿਬਾਨ ਦਾ ਮੈਸੇਜ ਕੀ ਸੀ ਤੇ ਅੱਜ ਉਹਨੂੰ ਕਿਵੇਂ ਅਸੀਂ ਜਿਹੜਾ ਸਿਰਫ ਸਿੰਬੋਲਿਜ਼ਮ ਦੇ ਵਿੱਚ ਬਦਲ ਦਿੱਤਾ ਹੈ। ਸੋ ਇਹ ਕੱਲ ਦੀ ਜਸਟ ਸੀ ਔਰ ਉਹਦੇ ਚ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਕਿ without going into details of that historical day on April 13, 1699, which the historians have already described in numerous books, the focus of article is to delve deep into the mind of Guru Sahib and grasp what the Guru Sahib was trying to convey to the gathering. और ये उन्होंने इत्थों शुरुआत की थी। फिर उन्होंने कहा भी creation of Khalsa was primarily militaristic in nature, कि ज़ाहिर है कि फौजी रूप सी खालसा, wearing of a dagger for personal protection, training in hand-to-hand combat, horse riding, use of various weapons available at the prevailing time were integral part of those who stepped forward to offer their head and partake Amrit। कि ਉਹੀ ਅੱਗੇ ਆਏ, ਉਹਨਾਂ ਨੇ ਅੰਮ੍ਰਿਤ ਦੇ ਲਈ ਆਪਣਾ ਜਿਹੜਾ ਉਹ ਇੱਛਾ ਜ਼ਾਹਰ ਕੀਤੀ, ਜਿਨ੍ਹਾਂ ਨੇ ਆਪਣੇ ਜਿਹੜੇ ਨੇ ਉਹ ਫੌਜੀ ਉਹ ਸਟਾਈਲ ਜਿਹਦੇ 'ਚ ਕਿ ਉਹਨਾਂ ਨੇ ਅਲਟੀਮੇਟਲੀ ਆਪਾ ਕੁਰਬਾਨ ਕਰਨਾ ਹੈ, ਔਰ ਉਹਦੇ 'ਚ ਪੂਰੀ ਟ੍ਰੇਨਿੰਗ ਉਹਨਾਂ ਦੇ ਕੋਲ ਹੈਂਡ ਟੂ ਹੈਂਡ ਕੰਬੈਟ ਹੈ, ਹਾਰਸ ਰਾਈਡਿੰਗ ਹੈ ਔਰ ਅੱਡ-ਅੱਡ ਹਥਿਆਰਾਂ ਦੀ ਵਰਤੋਂ ਹੈ ਉਹਨਾਂ ਨੇ। ਔਰ ਇਹਦੇ 'ਚ ਤਾਂ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਤਾਂ ਉਹਨਾਂ ਨੇ ਕਿਹਾ ਸੀ ਕਿ ਵੀ ਮੈਂ ਉਹਨਾਂ ਨੂੰ ਦਰਸ਼ਨ ਨਹੀਂ ਦਿਆਂਗਾ ਜਿਹੜੇ ਸ਼ਸਤਰਾਂ ਤੋਂ ਬਿਨਾਂ ਆਉਂਦੇ ਨੇ। ਉਹਨਾਂ ਦੇ ਲਫ਼ਜ਼ ਨੇ ਕਿ ਵੀ ਬਿਨਾਂ ਸ਼ਸਤਰੰਗ ਨਰੰਗ ਭੇਡ ਜਾਨੰਗ, ਕਿ ਜੇ ਤੁਹਾਡੇ ਕੋਲ ਸ਼ਸਤਰ ਨਹੀਂ ਨੇ ਤਾਂ ਬੰਦਾ ਜਿਹੜਾ ਸਮਝੋ ਭੇਡ ਹੈ, ਸ਼ੀਪ ਹੈ। ਸੋ ਇਹ ਬਿਲਕੁਲ ਜੋ ਇਹਨਾਂ ਨੇ ਕਿਹਾ ਪਰਮਜੀਤ ਸਿੰਘ ਹੋਰਾਂ ਨੇ ਐਜ਼ ਪਰ ਜੋ ਗੁਰੂ ਦਾ ਡਿਕਟੇਟ ਹੈ। ਔਰ ਇਹ ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਸਾਹਿਬ ਈਵਨ ਕਨਵੇ ਟੂ ਦਾ ਸਿੱਖ ਸੰਗਤ that horses and weapons as offerings were preferred over other worldly things, ਕਿ ਦੁਨਿਆਵੀ ਬਾਕੀ ਗਿਫਟਸ ਨਾਲੋਂ ਇਹ ਜ਼ਿਆਦਾ ਇੰਪੋਰਟੈਂਟ ਹੈ। ਫਿਰ ਉਹਨਾਂ ਦੀ ਲਿਖਤ ਦੇ ਵਿੱਚ ਮੈਂ ਆਲਰੇਡੀ ਜਿਹਦਾ ਜ਼ਿਕਰ ਕੀਤਾ ਹੀ ਹੈ, ਉਹਨਾਂ ਨੇ ਕਿਹਾ ਕਿ ਵੀ ਦੇਖੋ ਹੁਣ ਇੱਕ ਪਾਸੇ ਤਾਂ ਇਹ ਆਰਡੇਨ ਸੀ ਗੁਰੂ ਦਾ, ਗੁਰੂ ਨੇ ਆਰਡੇਨ ਕੀਤਾ, ਪਰ ਹਕੀਕਤਨ ਕੀ ਹੋਇਆ ਉਹਨੇ ਕਿਹਾ ਵੀ ਹੁਣ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਕਾਲ ਦੇ ਉੱਤੇ ਉਹਨਾਂ ਨੇ ਕਿਹਾ ਜੀ ਮਰਜੀ ਵੜੇ, ਔਰ ਲੱਖ ਤੋਂ ਜ਼ਿਆਦਾ ਜਿਹੜੇ ਆ ਉਹਨਾਂ ਨੇ ਨਾਂ ਵੀ ਲਿਖਾ ਦਿੱਤੇ। ਪਰ ਜੇ ਅਸੀਂ ਹਕੀਕਤਨ ਦੇਖੀਏ ਤੇ ਉੱਥੇ ਉਹਨਾਂ ਦੇ ਨਾਲ ਜੂਝਣ ਵਾਲੇ ਕਿੰਨੇ ਸੀ, ਔਰ ਉਹ ਬਾਅਦ ਕਿਉਂਕਿ ਇੱਕ ਤੁਸੀਂ ਜਜ਼ਬਾਤੀ ਤੌਰ ਤੇ ਆਪਣੀ ਸੁਹਿਰਦਤਾ ਦਿਖਾਉਂਦੇ ਹੋ, ਪਰ ਲੜਾਈ ਦਾ ਮਤਲਬ ਤਾਂ ਪੂਰੀ ਟ੍ਰੇਨਿੰਗ ਵੀ ਹੈ, ਤੁਹਾਡਾ ਫੌਜੀ ਕਰੈਕਟਰ ਫੌਜੀ ਮਾਈਂਡਸੈਟ ਹੋਣਾ, ਤੇ ਫਿਰ ਜਿਹੜਾ ਤੁਹਾਡੇ ਕੋਲ ਲੋੜੀਂਦੇ ਹਥਿਆਰ ਹੋਣੇ। ਔਰ ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਨਿਹੰਗ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਜੀ ਠੀਕ ਹੈ, ਅੱਜ ਜਦੋਂ ਅਸੀਂ ਨਿਹੰਗਾਂ ਨੂੰ ਦੇਖਦੇ ਹਾਂ ਗੁਰੂ ਕੀਆਂ ਫੌਜਾਂ ਕਰਕੇ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਹੈ, ਪਰ ਉਹਨਾਂ ਨੇ ਕਿਹਾ ਵੀ ਕਨਿੰਗ ਹਿੰਦੂ ਬ੍ਰਾਹਮਨਸ ਆਰ ਸਮਾਰਟ, ਇੰਟੈਲੀਜੈਂਟ ਐਂਡ ਡਿਪਲੋਮੈਟਸ, ਇਹ ਤਿੰਨੋਂ ਹੀ ਨੇ। ਉਹ ਦੇ ਵਾਂਟ ਸਿੱਖਸ ਟੂ ਬਿਲੀਵ ਦੈਟ ਨਿਹੰਗਸ ਆਰ ਦਾ ਗੁਰੂਜ਼ ਆਰਮੀ ਐਂਡ ਦੇ ਵਿਲ ਡਿਫੈਂਡ ਦਾ ਇਨੋਸੈਂਟ ਐਂਡ ਓਪਰੈਸਡ ਸਿੱਖਸ, ਕਿ ਵੀ ਉਹ ਡਿਫੈਂਡ ਕਰਨਗੇ। ਪਰ ਉਹਨਾਂ ਨੇ ਕਿਹਾ ਵੀ ਜੂਨ 84 ਦੇ ਹਵਾਲੇ ਨਾਲ ਕਿਰਦਾਰ ਦੇਖ ਲਓ ਇਹਨਾਂ ਜਥੇਬੰਦੀਆਂ ਦਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਅੱਜ ਹਾਲ ਇਹ ਹੈ ਕਿ ਉਹ ਜਿਵੇਂ ਯੂਰਪ ਦੇ ਵਿੱਚ ਜਿਪਸੀ ਜਿਹੜੇ ਨੇ ਉਹ ਐਂਟਰਟੇਨਰ ਬਣੇ ਹੋਏ ਨੇ ਕਰਾਊਡਸ ਦੇ, ਇਵੇਂ ਹੀ ਜਿਹੜੇ ਨੇ ਨਿਹੰਗ ਐਂਟਰਟੇਨਰ ਨੇ। ਔਰ ਹੁਣ ਤਾਂ ਮੈਂ ਦੇਖਦਾ ਕਿ ਵਾਰੀ ਉਹ ਜਦੋਂ ਆਪਣੇ ਟ੍ਰਿਕ ਵੀ ਕਰਦੇ ਨੇ ਉਹ ਇਸ ਕਿਸਮ ਦੇ ਨੇ ਜਿਹੜੇ
वो बिल्कुल ही जगलरी वाला काम है। और जो मंतवता है और खालिस्तान की स्ट्रगल च भी तुहानू कोई नज़र नहीं आता भी निहंग जथेबंदियां, वो तो उन्होंने बहुत सारिਆਂ ਨੂੰ उस किस्म का उन्होंने सरकार ने ईवन ਢੱਠਾ अकाल तख्त बनाने ਲਈ बाबा संता सिंह ਜਿਹੜਾ ਬੁੱਢਾ ਦਲ ਦਾ ਮੁਖੀ ਸੀ सरकार सेवा ਲਈ ਉਹਨੂੰ ਮੋਹਰਾ ਬਣਾਇਆ ਹੋਇਆ ਸੀ। ਸੋ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਠੀਕ ਹੈ ਕਿ ਵੀ ਅਸੀਂ ਜਿਹੜਾ ਪਾਰਟ, ਫਿਰ ਉਹਨਾਂ ਨੇ ਇੱਕ ਜਿਹੜੀ ਦਿਲਚਸਪ, ਮੈਂ ਹੁਣ ਵਕਤ ਕਰਕੇ ਡੀਟੇਲ 'ਚ ਨਹੀਂ ਜਾਵਾਂਗਾ, ਗੋਲਡਾ ਮਾਇਰ ਨੂੰ ਕੋਟ ਕੀਤਾ ਕਿ ਜਦੋਂ ਇਜ਼ਰਾਈਲ ਦੀ ਪ੍ਰਾਈਮ ਮਿਨਿਸਟਰ ਸੀ ਔਰ ਉਹਨੇ ਜਦੋਂ ਅਮਰੀਕਾ ਦੇ ਨਾਲ ਟ੍ਰੀਟੀ ਕੀਤੀ ਹਥਿਆਰ ਖਰੀਦਣ ਦੀ, ਉਹਨਾਂ ਦਾ ਆਪਣਾ ਹਾਲ ਮਾੜਾ ਸੀ ਔਰ ਉਹਨੂੰ ਪੁੱਛਿਆ ਕਿਸੇ ਜਰਨਲਿਸਟ ਨੇ, ਔਰ ਉਸ ਤੋਂ ਬਾਅਦ ਜੰਗ ਹੋਈ, ਉਹਨੇ ਇਜ਼ਰਾਈਲ ਨੇ ਹਰਾਇਆ 6 ਅਰਬ ਦੇਸ਼ਾਂ ਨੂੰ, ਕਿ ਉਹਨੇ ਕਿਹਾ ਕੀ ਹੈ, ਉਹਨੇ ਫਿਰ ਨਬੀ ਮੁਹੰਮਦ ਸਾਹਿਬ ਦਾ ਹਵਾਲਾ ਦਿੱਤਾ ਕਿ ਉਹਨਾਂ ਦੀ ਜਿਹੜੇ ਨੇ ਹਜ਼ਰਤ ਆਇਸ਼ਾ ਉਹਨਾਂ ਦੇ ਘਰੋਂ, ਉਹਨਾਂ ਨੇ ਜਦੋਂ ਉਹਨਾਂ ਦਾ ਨਬੀ ਚਲੇ ਜਾਂਦੇ ਨੇ ਔਰ ਹਾਲਾਤ ਘਰੇਲੂ ਠੀਕ ਨਹੀਂ ਨੇ, ਔਰ ਉਹਨਾਂ ਨੇ ਜਦੋਂ ਈਵਨ ਤੇਲ ਲੈਣ ਦੇ ਲਈ ਵੇਚੀ ਉਹਨਾਂ ਦੀ ਸ਼ੀਲਡ, ਜਿਹੜੀ ਢਾਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨੇ ਕਿਹਾ 7 ਤਲਵਾਰਾਂ ਲਟਕ ਰਹੀਆਂ ਸੀ ਕੰਧ ਦੇ ਉੱਤੇ, ਉਹ ਨਹੀਂ, ਉਹ ਉਹਨਾਂ ਨੇ ਢਾਲ ਦਿੱਤੀ। ਉਹਨਾਂ ਨੇ ਕਿਹਾ ਵੀ ਮੈਂ ਕੰਪੈਰੀਟਿਵ ਰਿਲੀਜਨ ਦੀ ਸਟੂਡੈਂਟ ਰਹੀ ਹਾਂ, ਇਹ ਮੇਰੇ ਲਈ ਇਨੀਸ਼ੀਏਟਿਵ ਬਣਿਆ ਜਾਂ ਇਹ ਮੇਰੇ ਲਈ ਜਿਹੜੀ ਇਹ ਮੋਟੀਵੇਸ਼ਨ ਸੀ ਕਿ ਭੁੱਖੇ ਰਹਿ ਲਓ, ਕੁਛ ਕਰ ਲਓ, ਅਲਟੀਮੇਟਲੀ ਹਥਿਆਰ ਤੁਹਾਡਾ ਸੇਵੀਅਰ ਹੈ। ਉਹਨਾਂ ਨੇ ਕਿਹਾ ਵੀ ਮੈਂ ਉੱਥੋਂ ਹੀ ਮੋਟੀਵੇਸ਼ਨ ਲਈ ਔਰ ਇਵੈਂਚੁਅਲੀ ਜਿਹੜੇ ਨੇ ਮੈਂ ਇਜ਼ਰਾਈਲ ਤੰਗ ਹਾਲਤਾਂ ਜੋ ਗੁਜ਼ਰਿਆ ਸੀ, ਬਟ ਬੈਸਟ ਵੈਪਨ ਅਮਰੀਕਾ ਤੋਂ ਅਸੀਂ ਲਏ ਔਰ ਉਹਦੇ ਨਾਲ ਅਸੀਂ ਉਹਨਾਂ ਨੂੰ ਡਿਫੀਟ ਦਿੱਤੀ। ਸੋ ਇਸ ਵਾਕਿਆ ਨੂੰ ਉਹਨਾਂ ਨੇ ਕੋਟ ਕੀਤਾ ਔਰ ਮੈਂ ਬਾਅਦ 'ਚ ਉਹਦੀ ਕਨਫਰਮੇਸ਼ਨ ਦੇ ਲਈ ਜਿਹੜਾ ਇੱਕ ਪੂਰਾ ਆਰਟੀਕਲ ਵੀ ਦੇਖਿਆ ਸਿਆਸਤ ਡੇਲੀ ਦਾ, ਜਿਹੜੀ ਇਸਲਾਮਿਕ ਪਬਲੀਕੇਸ਼ਨ ਹੈ, ਉੱਤੇ ਪਰਸ਼ੀਅਨ 'ਚ ਵੀ ਲਿਖਿਆ ਹੋਇਆ ਔਰ ਉਹਦੇ 'ਚ ਉਹਦਾ ਹੈਡਲਾਈਨ ਇਹ ਹੈ, ਵਾਟ ਇਜ਼ਰਾਈਲੀ ਫਾਰਮਰ ਪ੍ਰਾਈਮ ਮਿਨਿਸਟਰ ਗੋਲਡਾ ਮਾਇਰ ਲਰਨਡ ਫਰੋਮ ਦਾ ਪ੍ਰੋਫਿਟ ਮੁਹੰਮਦ ਪੀਸ ਬੀ ਅਪੋਨ ਹਿਮ। ਇਹ 18 ਮਈ 2018 ਦਾ ਆਫਰੀਨ ਜਿਹੜੇ ਨੇ ਇਹਦੇ ਲਿਖਾਰੀ ਨੇ, ਔਰ ਇਹਨੂੰ ਕੋਟ ਕਰਕੇ ਉਹਨਾਂ ਨੇ ਫਿਰ ਕਿਹਾ ਕਿ ਵੀ ਇੱਕ ਪਾਸੇ ਤਾਂ ਇਹ ਮੈਸੇਜ ਹੈ, ਪਰ ਦੂਜੇ ਪਾਸੇ ਕੀ ਹੈ, ਸਿੱਖਸ ਆਫ ਟੁਡੇ ਹੈਵ ਕੰਪਲੀਟਲੀ ਫੋਰਗੋਟਨ ਵਟ ਦਾ ਗੁਰੂ ਐਨਵਿਜ਼ਨਡ ਫॉर them ਖਾਲਸਾ ਰਾਜ, ਕਿ ਜੇ ਅਸੀਂ ਰਾਜ ਭਾਗ ਦਾ ਲੱਭਦੇ ਹਾਂ। ਔਰ ਅੱਜ ਦੇ ਪੀਰੀਅਡ 'ਚ ਕਹਿਣਾ ਹੋਏ ਤਾਂ ਤਾਲਿਬਾਨ ਸਾਡੇ ਸਾਹਮਣੇ ਇੱਕ ਉਦਾਹਰਣ ਹੈ ਕਿ ਕਿਵੇਂ ਇਹਨਾਂ 40 ਸਾਲਾਂ 'ਚ 2 ਪਾਵਰਫੁਲ ਐਮਪਾਇਰ ਉਹਨਾਂ ਨੂੰ ਡਿਫੀਟ ਕੀਤਾ, ਔਰ ਤੁਸੀਂ ਉਹਨਾਂ ਦਾ ਹੁਣ ਵੀ ਜਿਹੜੀਆਂ ਪਿਕਚਰਸ ਆ ਰਹੀਆਂ, ਭਾਵੇਂ ਉਹ ਕੰਬਲ ਜਿਹਾ ਲਪੇਟਿਆ ਹੋਏਗਾ, ਕੋਈ ਤੁਹਾਨੂੰ ਉਹਨਾਂ ਨੇ ਕੋਈ ਰੇਸ਼ਮ ਦੇ ਕੱਪੜੇ ਨਹੀਂ ਪਾਏ ਹੋਏ, ਪਰ ਕਿਸੇ ਕੋਲ AK-47 ਹੈ, ਕਿਸੇ ਕੋਲ ਕਾਰਬਾਈਨ ਹੈ, ਅਲਟੀਮੇਟਲੀ ਹਥਿਆਰ ਨੇ ਔਰ ਮਰਨ ਲਈ ਤਿਆਰ ਨੇ। ਔਰ ਉਹਦੇ ਨਾਲ ਨੇ ਕਿਹਾ ਵੀ ਅਸੀਂ they have become mere puppets of the few politicians who themselves are government agents, ਕਿ ਵੀ ਉਹ ਪਪਟ ਬਣੇ ਹੋਏ ਨੇ ਜਿਹੜੇ ਉਹਨਾਂ ਦੇ ਜਿਹੜੇ ਅੱਗੋਂ ਗਵਰਨਮੈਂਟ ਏਜੰਟ ਨੇ। The innocent Sikhs pendulum between one political party and other without a clue that no one has any vested interest in promoting the welfare of the panth। ਪੰਥ ਦਾ ਭਲਾ ਕਿਸੇ ਦੇ ਸਾਹਮਣੇ ਨਹੀਂ ਹੈ। ਪੈਂਡੂਲਮ ਦੀ ਤਰ੍ਹਾਂ ਇੱਕ ਪਾਰਟੀ ਆ ਗਈ, ਕਾਂਗਰਸ ਚੋਂ ਨਿਕਲੇ, ਅਕਾਲੀਆਂ ਨੂੰ ਬਣਾ ਦਿਓ, ਫਿਰ ਆਮ ਆਦਮੀ, ਫਿਰ ਪੈਂਡੂਲਮ ਵਾਪਸ ਚਲਾ ਜਾਂਦਾ। ਉਹਨਾਂ ਨੇ ਕਿਹਾ ਵੀ ਇਵੇਂ ਹੀ ਜਿਹੜੇ ਬਣੇ ਹੋਏ ਨੇ। ਔਰ ਈਵਨ ਅੰਮ੍ਰਿਤਧਾਰੀ ਸਿੱਖ ਸਪੋਰਟਿੰਗ ਏ ਕਿਰਪਾਨ ਔਨ ਐਨ, ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅੱਜ ਸਾਡਾ ਗਾਤਰੇ ਵਾਲਾ ਇਹ ਵੀ ਸਾਨੂੰ ਬ੍ਰਿਟਿਸ਼ਰਸ ਨੇ ਦਿੱਤਾ ਹੈ, ਔਰ ਇਹ ਜਿਹੜਾ ਡੈਗਰ ਇਟਸੈਲਫ ਇਜ਼ ਏ ਸੈਰੇਮੋਨੀਅਲ ਇਨ ਨੇਚਰ ਐਂਡ ਇਜ਼ ਇੰਪ੍ਰੈਕਟੀਕਲ ਫॉर ਸੈਲਫ ਡਿਫੈਂਸ, ਕਿ ਸਿੰਬਲ ਤਾਂ ਠੀਕ ਹੈ ਪਰ ਤੁਸੀਂ ਇਹਦੇ ਨਾਲ ਜਿਹੜਾ ਸੈਲਫ ਡਿਫੈਂਸ ਦਾ ਇੱਕ ਹਥਿਆਰ ਤਾਂ ਨਹੀਂ ਹੈ ਜਿਹੜਾ ਉਹਨੂੰ ਡਿਫੈਂਡ ਕਰ ਸਕੇ। ਸੋ ਉਹਨਾਂ ਨੇ ਕਿਹਾ ਵੀ ਇਹ ਅਸੀਂ ਕਿੰਨੀਆਂ ਉਦਾਹਰਨਾਂ ਦੇਖ ਰਹੇ ਹਾਂ ਵੀ ਕਿਵੇਂ ਈਵਨ ਜਿਨ੍ਹਾਂ ਨੇ ਛੋਟੀ ਕਿਰਪਾਨ ਪਾਈ ਹੈ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ। ਔਰ ਐਂਡ 'ਚ ਉਹਨਾਂ ਨੇ ਜਿਹੜਾ ਦਿੱਤਾ ਹੈ, ਮੈਂ ਕਿਉਂਕਿ ਉਹਨਾਂ ਦੇ ਵਿਚਾਰ ਨੇ ਔਰ ਮੈਂ ਸਮਝਦਾ ਵੀ ਅਸੀਂ ਜਦੋਂ ਵੀ ਕੋਈ ਡਿਬੇਟ ਜਿਹੜੀ ਹੁੰਦੀ ਹੈ ਉਹਦੇ 'ਚ ਤੁਸੀਂ ਇੱਕ ਸਾਈਡ ਨੂੰ ਉਹਨਾਂ ਨੇ ਟੂਲ ਕਿਟ ਫॉर ਖਾਲਸਾ ਆਫ ਟੁਡੇ, ਵੀ ਹੁਣ ਇਲਾਜ ਕੀ ਹੈ ਇਸ ਸਾਰੇ ਦਾ, ਬਿਮਾਰੀ ਉਹਨਾਂ ਨੇ ਡਾਇਗਨੋਸ ਕੀਤੀ। ਉਹਨਾਂ ਕਿਹਾ ਐਵਰੀ ਸਿੱਖ ਸ਼ੁੱਡ ਬੀਅਰ ਆਰਮਸ, ਟੈਕਟੀਕਲ ਨਾਈਵਸ ਐਂਡ ਫਾਇਰ ਆਰਮਸ ਇਫ ਦਾ ਫਿਜ਼ੀਕਲ ਕੰਡੀਸ਼ਨਸ ਅਲਾਓ, ਕਿ ਜੇ ਸਿਹਤਮੰਦ ਹੈ ਸਿੱਖ ਤੇ ਹਰ ਸਿੱਖ ਜਿਹੜਾ ਹੈ ਉਹ ਹਥਿਆਰਬੰਦ ਹੋਏ, ਚੰਗੇ ਜਿਹੜੇ ਨੇ ਉਹ ਡੈਗਰ, ਨਾਈਫ ਔਰ ਫਾਇਰ ਆਰਮਸ, ਪੂਰੀਆਂ ਗਨਸ ਔਰ ਜੋ ਵੀ ਅਫੋਰਡ ਕਰ ਸਕਦਾ ਹੈ। ਮਸਟ ਰਿਸੀਵ ਹੈਂਡ ਟੂ ਹੈਂਡ ਕੰਬੈਟ ਟ੍ਰੇਨਿੰਗ in at least one of the following combative arts। ਜਿਹੜੇ ਉਹਨਾਂ ਨੇ ਆਰਟ ਲਿਖਿਆ ਵੈਸੇ ਮੈਨੂੰ ਵੀ ਨਹੀਂ ਪਤਾ, ਹੁਣ ਮੈਂ ਡਿਕਸ਼ਨਰੀ ਜਾ ਕੇ ਦੇਖਾਂਗਾ ਵੀ ਉਹਨਾਂ ਦਾ ਕੀ ਹੈ। ਉਹਨਾਂ ਨੇ ਕਿਹਾ ਵੀ ਹੈਂਡ ਟੂ ਹੈਂਡ ਕੰਬੈਟ ਟ੍ਰੇਨਿੰਗ ਲੈਣ ਕਰੈਵ ਮਾਗਾ ਔਰ ਸਿਸਟੈਮਾ। ਇਹ ਜ਼ਾਹਰ ਹੈ ਕਿ ਜਿਹੜਾ ਇਹ
ਕੰਬੈਟ ਦੇ ਲੇਟੈਸਟ ਸਟਾਈਲ ਹੋਣਗੇ। ਜੀ all individuals wearing a kirpan must receive proper training। ਉਹਦੇ ਚ ਉਹਨਾਂ ਨੇ ਕਾਲੀ ਐਸਕ੍ਰੀਮਾ is one method। ਹੁਣ ਬੇਸ਼ੱਕ ਉਹ ਸੌਰਡ ਆਫ ਸਮੁਰਾਈ ਔਰ ਜਾਪਾਨੀਆਂ ਦੇ ਕੋਲ ਹੈ, ਹੋ ਸਕਦਾ ਉਹਨਾਂ ਦਾ ਹੀ ਇਹ ਹੋਏ, ਮੈਂ ਇਹਨੂੰ ਵੀ ਕਿਉਂਕਿ ਮੈਨੂੰ ਪਤਾ ਨਹੀਂ ਹੈ, ਪਰ ਇਹ ਉਹਨਾਂ ਨੇ ਬੜਾ ਡਿਟੇਲ ਇਸ ਦਿੱਤਾ ਹੈ। all Sikhs must receive proper training in the use of pistol, carbine and long range rifles from qualified instructors। ਅਮਰੀਕਾ ਦੇ ਵਿੱਚ ਤਾਂ ਵੈਸੇ ਹੀ ਸੈਕੰਡ ਅਮੈਂਡਮੈਂਟ ਹੱਕ ਦਿੰਦੀ ਹੈ, ਔਰ ਇਹ ਹਰ ਸਿੱਖ ਜਿਹੜਾ ਹੈ ਉਹ ਮਾਡਰਨ ਜਿਹੜੇ ਵੈਪਨ ਨੇ ਉਹਨਾਂ 'ਚ ਵੀ ਟ੍ਰੇਨਿੰਗ ਲੇ। Sikhs must shun use of alcohol and other drugs। ਕਿ ਸ਼ਰਾਬੀ ਔਰ ਅਮਲੀ ਹੋ ਕੇ ਤੁਸੀਂ ਹਥਿਆਰਬੰਦ ਲੜਾਈ ਦੀ ਗੱਲ ਭੁੱਲ ਜਾਓ। Economic bleeding of Sikh society must be stopped as soon as possible, whether it is unnecessary expenditures in social functions or diversion of Sikh Gurdwara funds to non-Sikh causes। ਹੁਣ ਤੁਸੀਂ ਕਰੋੜਾਂ ਦੇਈ ਜਾਓ ਜੀ, ਅਸੀਂ ਕ੍ਰਿਕਟ ਟੀਮ ਨੂੰ ਦੇ ਦਿੱਤਾ ਹੈ, ਅਸੀਂ ਹਾਕੀ ਟੀਮ ਨੂੰ ਦੇ ਦਿੱਤਾ ਹੈ, ਤੁਹਾਡੇ ਆਪਣੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਅਸੀਂ ਔਰ ਵਿਆਹਾਂ ਸ਼ਾਦੀਆਂ ਤੇ ਇੱਕ ਦੂਜੇ ਤੋਂ ਵੱਧ ਕੇ ਇਹ ਬੰਦ ਕਰੋ ਸਾਰਾ, ਔਰ ਇਹ ਬਲੀਡ ਕਰ ਰਿਹਾ ਸਾਨੂੰ ਇਕਨੋਮਿਕਲੀ। All Sikh families should enroll their kids, especially girls, in some type of a martial arts school। Brazilian Jiu-Jitsu is our recommendation। ਉਹਨਾਂ ਨੇ ਸਾਰੀ ਰਿਸਰਚ ਉਹਨਾਂ ਨੇ ਕਿਹਾ ਜੀ ਬੱਚਿਆਂ ਨੂੰ ਮਾਰਸ਼ਲ ਆਰਟਸ ਦੇ ਵਿੱਚ ਜਿਹੜਾ ਹੈ ਉਹ ਰਜਿਸਟਰ ਕਰੋ, ਐਨਰੋਲ ਕਰੋ, ਔਰ ਜਿਹੜੀ ਬ੍ਰਾਜ਼ੀਲੀਅਨ ਮਾਰਸ਼ਲ ਆਰਟ ਹੈ ਜ਼ਿਓ ਜਿਟਸੂ ਇਹ ਉਹਨਾਂ ਨੇ ਰਿਕਮੈਂਡ ਕੀਤੀ ਹੈ। Get educated with Sikh history and follow the teachings of Guru Granth Sahib for spiritual enlightenment and to defend against any social indoctrination efforts by various enemy forces trying to eliminate the sovereign Sikh identity। ਇਹ ਠੀਕ ਹੈ ਕਿ in the end spiritually get educated history ਕਿ ਸਾਡਾ ਕੀ ਅਸੀਂ ਕੀ ਸੀ, ਅੱਜ ਸਾਨੂੰ ਕੀ ਬਣਾ ਦਿੱਤਾ ਹੈ, ਔਰ spirituality ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਤੁਸੀਂ ਮਾਨਸਿਕ ਤੌਰ ਤੇ ਵੀ ਫਿਰ ਇਹ ਜਿਹੜੀਆਂ ਅੱਜ ਸੋਸ਼ਲ ਇੰਡੋਕਟਰੀਨੇਸ਼ਨ ਔਰ ਐਨਮੀ ਫੋਰਸਿਸ ਜਿਹੜੀਆਂ ਨੇ ਉਹ ਸੋਵਰਨ ਸਿੱਖ ਆਈਡੈਂਟੀਟੀ ਨੂੰ ਐਲੀਮੀਨੇਟ ਕਰਨ ਤੇ ਲੱਗੀਆਂ ਹੋਈਆਂ ਨੇ, ਉਹਨਾਂ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ। ਸੋ ਅਸੀਂ ਵੀਰ ਪਰਮਜੀਤ ਸਿੰਘ ਰੰਧਾਵਾ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਔਰ ਅਸੀਂ ਇਹ ਵੈਲਕਮ ਕਰਾਂਗੇ ਜੇ ਕੋਈ ਆਪੋਜ਼ਿਟ ਜਾਂ ਈਵਨ ਇਸੇ ਲਾਈਨ ਦੇ ਉੱਤੇ ਕੋਈ ਹੋਰ ਵਿਊ ਪੁਆਇੰਟ ਵੀ ਕੋਈ ਸਾਡੇ ਵੀਰ ਭੈਣ ਦੇ ਤੇ ਅਸੀਂ ਉਸ ਨੂੰ ਐਪਰੀਸ਼ੀਏਟ ਕਰਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।